ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸੱਜਣੋ ਤੇ ਮਿੱਤਰੋ, ਪੰਜਾਬ ਸਰਕਾਰ ਵੱਲੋਂ ਜਿੰਨੀ ਤੇਜ਼ੀ ਨਾਲ ਤਰੱਕਿਆਤੀ ਮਨਸੂਬੇ ਸ਼ੁਰੂ ਕੀਤੇ ਜਾ ਰਹੇ ਨੇ, ਇਹਨਾਂ ਦੀ ਮਿਸਾਲ ਇਸ ਤੋਂ ਪਹਿਲਾਂ ਪੂਰੇ ਪਾਕਿਸਤਾਨ ਵਿੱਚ ਕਿਸੇ ਵੀ ਥਾਵੇਂ ਵਿਖਾਈ ਨਹੀਂ ਜਾਂਦੀ। ਮੈਂ ਮਰੀਮ ਨਵਾਜ਼ ਹੋਰਾਂ ਨੂੰ ਸਿਰਫ ਦੋ ਵਜੋਂ ਦੂਜਿਆਂ ਤੋਂ ਬਿਹਤਰ ਸਮਝਦਾ ਹਾਂ। ਪਹਿਲੀ ਵਜ੍ਹਾ ਉਹਨਾਂ ਦਾ ਆਪਣੀ ਬੋਲੀ ਰੇਤਲ ਤੇ ਪੰਜਾਬ ਦੇ ਬਾਰੇ ਖੁੱਲ੍ਹ ਕੇ ਗੱਲ ਕਰਨਾ, ਤੇ ਦੂਜੀ ਵਜ੍ਹਾ ਸੂਬੇ ਨੂੰ ਤਰੱਕਿਆਤੀ ਕੰਮਾਂ ਨਾਲ ਅਜਿਹੀ ਜਿੱਦਤ ਦੇਣਾ ਜਿਹੜਾ ਇਸ ਧਰਤੀ ਨੂੰ ਤਰੱਕੀ ਯਾਫਤਾ ਰਿਆਸਤਾਂ ਦੇ ਬਰਾਬਰ ਖੜਾ ਕਰਦਾ ਹੈ। ਮਰੀਮ ਨਵਾਜ਼ ਨੇ ਜਿਵੇਂ ਪੰਜਾਬੀ ਰੇਤਲ ਨਾਲ ਆਪਣੀ ਜੁੜਤ ਦਾ ਅਮਲੀ ਸਬੂਤ ਦਿੱਤਾ ਹੈ, ਉਹ ਸਾਬਤ ਕਰਦੀ ਹੈ ਕਿ ਆਉਣ ਵਾਲੇ ਵੇਲੇ ਵਿੱਚ ਸਕਾਫਤੀ ਹਵਾਲੇ ਨਾਲ ਸਾਨੂੰ ਅਜਿਹੇ ਰਵੱਈਏ ਵਿਖਾਈ ਦੇਣਗੇ ਜਿਹੜੇ ਇਸ ਧਰਤੀ ਦੇ ਅਸਲ ਮੁਹਾਂਦਰੇ ਨੂੰ ਇੱਕ ਵਾਰੀ ਫੇਰ ਦੁਨੀਆ ਦੇ ਸਾਹਮਣੇ ਨਮਾਇਆ ਕਰਨਗੇ। ਮਰੀਮ ਸਰਕਾਰ ਵੱਲੋਂ ਇਹ ਗੱਲ ਵੀ ਖੁੱਲ੍ਹ ਡੁੱਲ ਕੇ ਸਾਹਮਣੇ ਆ ਰਹੀ ਹੈ ਕਿ ਉਹ ਕਿਸੇ ਖਾਸ ਇਲਾਕੇ ਜਾਂ ਸੂਬੇ ਦੇ ਕਿਸੇ ਮਖਸੂਸ ਜ਼ਿਲ੍ਹੇ ਨੂੰ ਫੋਕਸ ਕਰਕੇ ਤਰੱਕੀ ਦਾ ਮਾਡਲ ਨਹੀਂ ਬਣਾ ਰਹੀਆਂ। ਉਹਨਾਂ ਦਾ ਆਖਣਾ ਹੈ ਕਿ ਮੇਰੇ ਲਈ ਜਿੰਨਾ ਕੀਮਤੀ ਲਾਹੌਰ ਜਾਂ ਪਿੰਡੀ ਹੈ, ਉਨਾ ਹੀ ਬਾਵਲਪੁਰ ਤੇ ਮੁਲਤਾਨ ਵੀ ਹੈ। ਇਹ ਉਹ ਰਵੱਈਆ ਹੈ ਜਿਹਨੇ ਉਹਨਾਂ ਨੂੰ ਲਾਹੌਰ ਜਾਂ ਕਿਸੇ ਖਾਸ ਸ਼ਹਿਰ ਦੀ ਬਜਾਏ ਪੂਰੇ ਸੂਬੇ ਦੇ ਲੀਡਰ ਬਣਾ ਕੇ ਸਾਹਮਣੇ ਲਿਆਂਦਾ ਹੈ। ਮਰੀਮ ਨਵਾਜ਼ ਵੀ ਪੰਜਾਬੀ ਲੀਡਰ ਹੈ ਜਿਹਨੇ ਪਹਿਲੀ ਵਾਰੀ ਇਸ ਧਰਤੀ ਦੇ ਲੋਕਾਂ ਦਾ ਮੁਕੱਦਮਾ ਬੜੀ ਬਹਾਦਰੀ ਨਾਲ ਲੜ ਕੇ ਸਾਬਤ ਕੀਤਾ ਹੈ ਕਿ ਇੱਥੋਂ ਦੇ ਲੋਕ ਜੇਕਰ ਕੁਰਬਾਨੀਆਂ ਦੇ ਸਕਦੇ ਨੇ ਤਾਂ ਫਿਰ ਆਪਣੀ ਅੱਖਾਂ ਲਈ ਲੜ ਵੀ ਸਕਦੇ ਨੇ। ਇਹ ਮਰੀਮ ਨਵਾਜ਼ ਦੀ ਸਿਆਸੀ ਬਸੀਰਤ ਹੀ ਹੈ ਕਿ ਉਹਨਾਂ ਦੇ ਸਭ ਤੋਂ ਵੱਡੇ ਸਿਆਸੀ ਮੁਖਾਲਫ ਵੀ ਤਸਲੀਮ ਕਰਦੇ ਨੇ ਕਿ ਉਹ ਸਿਆਸੀ ਮਾਮਲਿਆਂ ਦੇ ਨਾਲ ਨਾਲ ਤਰੱਕਿਆਤੀ ਕੰਮਾਂ ਵਿੱਚ ਨਾ ਤਾਂ ਸਿਫਾਰਿਸ਼ ਮੰਨਦੀਆਂ ਨੇ ਤੇ ਨਾ ਹੀ ਕਿਸੇ ਦਾ ਦਬਾਅ ਬਰਦਾਸ਼ਤ ਕਰਦੀਆਂ ਨੇ। ਇਹ ਗੱਲ ਭਾਵੇਂ ਕਿਸੇ ਨੂੰ ਬੁਰੀ ਲੱਗੇ ਜਾਂ ਕੋਈ ਇਹਦੇ ਉੱਤੇ ਮੇਰੇ ਤੇ ਤਨਕੀਦ ਕਰੇ, ਪਰ ਮੈਂ ਹਮੇਸ਼ਾ ਦੀ ਤਰ੍ਹਾਂ ਇਹ ਜ਼ਰੂਰ ਆਖਾਂਗਾ ਕਿ ਮਰੀਮ ਨਵਾਜ਼ ਨੇ ਆਪਣੇ ਚਾਚੇ ਤੇ ਪਿਓ ਸਣੇ ਉਹਨਾਂ ਸਭ ਵਜ਼ਰਾਏ ਵਾਲਿਆਂ ਨੂੰ ਪਿੱਛੇ ਛੱਡਤਾ ਹੈ ਜਿਹੜੇ ਪੰਜਾਬ ਵਿੱਚ ਤਰੱਕਿਆਤੀ ਕੰਮਾਂ ਦਾ ਦਾਅਵਾ ਕਰਦੇ ਕਰਦੇ ਆਪਣੇ ਆਪ ਨੂੰ ਪੰਜਾਬ ਦਾ ਮੈਮਾਰ ਆਖਦੇ ਸਨ। ਮਰੀਮ ਨੇ ਤਰੱਕਿਆਤੀ ਹਵਾਲੇ ਨਾਲ ਨਵੀਆਂ ਮੰਜ਼ਿਲਾਂ ਦੇ ਨਿਸ਼ਾਨ ਛੱਡੇ ਨੇ ਜਿਹੜੇ ਉਹਨਾਂ ਮਗਰੋਂ ਆਉਣ ਵਾਲੇ ਹਰ ਕਿਸੇ ਵਜ਼ੀਰ ਲਈ ਵੱਡਾ ਚੈਲੰਜ ਸਾਬਤ ਹੋਣਗੇ। ਬਹਰਹਾਲ ਪੰਜਾਬ ਅੱਜ ਤਰੱਕੀ ਕਰ ਰਿਹਾ ਹੈ। ਪਿੰਡ ਤੇ ਸ਼ਹਿਰਾਂ ਵਿੱਚ ਫਰਕ ਖਤਮ ਹੋ ਰਿਹਾ ਹੈ। ਜੋ ਸਹੂਲਤਾਂ ਸਾਡੇ ਸ਼ਹਿਰੀਆਂ ਨੂੰ ਮੁਯੱਸਰ ਨੇ, ਉਹ ਪਿੰਡ ਦੇ ਥਾਂ ਦੇ ਲੋਕ ਵੀ ਉਸੇ ਤਰ੍ਹਾਂ ਹਾਸਲ ਕਰ ਰਹੇ ਨੇ। ਸੱਜਣੋ ਤੇ ਮਿੱਤਰੋ, ਮਰੀਮ ਨਵਾਜ਼ ਦੇ ਇਸ ਇਨਕਲਾਬੀ ਸਫ਼ਰ ਦੇ ਨਾਲ ਨਾਲ ਉਹ ਫਸਲੀ ਪਟੇਰੇ ਵੀ ਸਾਹਮਣੇ ਆ ਰਹੇ ਨੇ ਜਿਹੜੇ ਹਮੇਸ਼ਾ ਤੋਂ ਜਨੂਬੀ ਪੰਜਾਬ ਦੀ ਮਾਰੂਬੀ ਦਾ ਰੌਣਾ ਰੋ ਕੇ ਵੱਖਰੇ ਸੂਬੇ ਦਾ ਤਕਾਜ਼ਾ ਕਰਦੇ ਸਨ, ਜਾਂ ਫਿਰ ਇਹ ਆਖਦੇ ਸਨ ਕਿ ਪੰਜਾਬ ਸਰਕਾਰ ਦਾ ਫੋਕਸ ਲਾਹੌਰ ਜਾਂ ਆਲ ਦੁਆਲੇ ਦੇ ਕੁਝ ਜ਼ਿਲ੍ਹੇ ਨੇ। ਹੁਣ ਉਹਨਾਂ ਕੋਲ ਕੋਈ ਅਜਿਹਾ ਜਵਾਬ ਨਹੀਂ ਰਿਹਾ ਜਿਹਨੂੰ ਮੁੱਢ ਬਣਾ ਕੇ ਉਹ ਆਖ ਸਕਣ ਕਿ ਮਰੀਮ ਨਵਾਜ਼ ਲਈ ਜਨੂਬੀ ਜਾਂ ਸੈਂਟਰਲ ਪੰਜਾਬ ਵਿੱਚ ਕਿਸੇ ਕਿਸਮ ਦੀ ਕੋਈ ਤਰਜੀਹ ਜਾਂ ਗੈਰ ਤਰਜੀਹ ਦਾ ਮਾਮਲਾ ਹੈ। ਅਖੀਰ ਇਹਨਾਂ ਪੰਜਾਬ ਦੁਸ਼ਮਣਾਂ ਨੇ ਪੰਜਾਬੀ ਬੋਲੀ ਦੇ ਇੱਕ ਲਹਿਜੇ ਨੂੰ ਬੁਨਿਆਦ ਬਣਾ ਕੇ ਵੱਖਰੇ ਸੂਬੇ ਦਾ ਉਹ ਸ਼ੋਹਰ ਜਾਣਾ ਸ਼ੁਰੂ ਕਰਤਾ ਹੈ ਜਿਹੜਾ ਇੱਕ ਚੱਲਿਆ ਹੋਇਆ ਕਾਰਤੂਸ ਹੈ। ਇਸ ਤੋਂ ਪਹਿਲਾਂ ਵੀ ਕਈ ਅਜਿਹੇ ਸਿਆਸੀ ਯਤੀਮ ਸਨ ਜਿਨ੍ਹਾਂ ਨੇ ਬੋਲੀ ਦੀ ਪੱਧਰ ਉੱਤੇ ਸੂਬੇ ਦੀ ਗੱਲ ਕੀਤੀ, ਫਿਰ ਸਿਆਸੀ ਜਮਾਤਾਂ ਬਣਾਈਆਂ ਤੇ ਅਖੀਰ ਜ਼ਲੀਲ ਰਸਵਾ ਹੋ ਕੇ ਤਾਰੀਖ ਦੇ ਕੂੜੇਦਾਨ ਦਾ ਹਿੱਸਾ ਬਣ ਗਏ। ਸੱਜਣ ਪਿਆਰਿਓ, ਮੈਂ ਕਦੇ ਵੀ ਤਾਰਕ ਵਿਸ਼ੇ ਚੀਮਾ ਨਾਲ ਨਹੀਂ ਮਿਲਿਆ, ਉਦੋਂ ਵੀ ਜਦੋਂ ਪੀਪਲ ਪਾਰਟੀ ਦੇ ਸਰਗਰਮ ਕਾਰਕੁਨ ਸਨ। ਮੈਂ ਵੀ ਉਦੋਂ ਜ਼ੁਲਫਕਾਰ ਅਲੀ ਭੁੱਟੋ ਦੇ ਨਜ਼ਰੀਏ ਦਾ ਦੀਵਾਨਾ ਸਾਂ। ਮੈਂ ਉਸ ਸਿਆਸੀ ਜਦੋਜਹਿਦ ਦਾ ਹਿੱਸਾ ਰਿਹਾ ਜਦੋਂ ਪੀਪਲ ਪਾਰਟੀ ਨੇ ਔਖਾ ਵੇਲਾ ਵੇਖਿਆ। ਮੈਂ ਜਹਾਂਗੀਰ ਬਦਰ, ਅਸਲਮ ਗਿੱਲ, ਫਜ਼ਲ ਹੁਸੈਨ ਅਵਾਨ, ਆਰਫ ਚੱਠਾ, ਵਜ਼ੀਰ ਅਵਾਨ, ਹਾਜੀ ਅਮਾਨੁੱਲਾ ਤੇ ਦੂਜੇ ਸੱਜਣਾਂ ਮਿੱਤਰਾਂ ਦੇ ਨਾਲ ਇੱਕੋ ਕੈਦਖਾਨੇ ਵਿੱਚ ਕਈ ਮਹੀਨੇ ਦੀ ਜੇਲ੍ਹ ਕੱਟੀ। ਸੱਜਣ ਤੇ ਮਿੱਤਰੋ, ਇਹਦੇ ਬਾਵਜੂਦ ਮੇਰਾ ਕਦੇ ਵੀ ਤਾਰਕ ਵਿਸ਼ੇ ਚੀਮੇ ਨਾਲ ਬੜਾ ਰਸ ਨਾ ਤੇ ਵਾਹ ਪਿਆ, ਨਾ ਹੀ ਸਾਡੀ ਅਜਿਹੀ ਦੋਸਤੀ ਰਹੀ ਜਿਹਨੂੰ ਮੈਂ ਮਿਸਾਲੀ ਆਖ ਸਕਾਂ। ਪਰ ਬੇਲੀਓ, ਅੱਜ ਮਜਬੂਰ ਹੋ ਕੇ ਤਾਰਕ ਵਿਸ਼ੇ ਚੀਮਾ ਦੇ ਹਵਾਲੇ ਨਾਲ ਗੱਲ ਕਰ ਰਿਹਾ ਹਾਂ ਕਿ ਉਹ ਸ਼ਖਸ ਹੈ ਜਿਹਨੇ ਜਨੂਬੀ ਪੰਜਾਬ ਦੀ ਤਰੱਕੀ ਦੀ ਹਮੇਸ਼ਾ ਆਵਾਜ਼ ਚੁੱਕੀ, ਜਿਹਨੇ ਤਰੱਕੀਆਤੀ ਕੰਮ ਇਸ ਕਰਵਾਏ ਨੇ, ਨਾ ਕਿਸੇ ਮਜ਼ਹਬੀ ਖਾਨਦਾਨ ਦੇ ਨਸਲ ਦਰ ਨਸਲ ਹਕੂਮਤ ਕਰਨ ਵਾਲੇ ਕਾਰੋਬਾਰੀ ਸਿਆਸਤਦਾਨ ਕਰਵਾਏ, ਤੇ ਨਾ ਹੀ ਉਹਨਾਂ ਨੇ ਜਿਹੜੇ ਸਿਆਸੀ ਫਸਲੀ ਬਟੇਰੇ ਬਣ ਕੇ ਹਰ ਤਗੜੇ ਦੇ ਨਾਲ ਖਲੋਤੇ ਜਾਂਦੇ ਸਨ। ਤਾਰਕ ਵਿਸ਼ੇ ਚੀਮਾ ਦੇ ਇੱਕ ਕੰਮ ਹੀ ਨੇ ਜਿਹੜੇ ਉਹਨਾਂ ਹਮੇਸ਼ਾ ਮੁਰਤਬ ਕਰਾਦੇ ਨੇ। ਮੇਰੇ ਜਿਹੜੇ ਸੱਜਣ ਮਿੱਤਰ ਸੀਮੇ ਦੇ ਨੇੜੇ ਨੇ, ਉਹ ਬੜੇ ਦਾਅਵੇ ਨਾਲ ਆਖਦੇ ਨੇ ਕਿ ਇਸ ਸ਼ਖਸ ਵਿੱਚ ਨਾ ਤਾਂ ਕੋਈ ਤਸੱਸਬ ਹੈ ਤੇ ਨਾ ਹੀ ਇਹਨੇ ਕਦੀ ਆਪਣੀ ਪਹਿਚਾਣ ਕਿਸੇ ਮਖਸੂਸ ਹਵਾਲੇ ਨਾਲ ਕਰਾਈ ਹੈ। ਇਹਦੇ ਬਾਵਜੂਦ ਤਾਰਕ ਵਿਸ਼ੇ ਚੀਮਾ ਨੂੰ ਪਿਛਲੇ ਕੁਝ ਅਰਸੇ ਤੋਂ ਇਹ ਮਖਸੂਸ ਟੋਲਾ ਜਿਹੜਾ ਕੌਮਪ੍ਰਸਤ ਸਿੰਧੀਆ ਦਾ ਏਜੰਟ ਤੇ ਪਾਕਿਸਤਾਨ ਦੁਸ਼ਮਣਾਂ ਦੇ ਇਸ਼ਾਰਿਆਂ ਉੱਤੇ ਪੰਜਾਬ ਦੇ ਖਿਲਾਫ ਬਕਵਾਸ ਕਰਦਾ ਹੈ, ਇਸ ਟੋਲੇ ਨੇ ਆਪਣੇ ਨਿਸ਼ਾਨੇ ਉੱਤੇ ਰੱਖਿਆ ਹੋਇਆ ਹੈ। ਤਾਰਕ ਵਿਸ਼ੇ ਚੀਮਾ ਦਾ ਕਸੂਰ ਸਿਰਫ ਇੰਨਾ ਹੈ ਕਿ ਉਹ ਪੰਜਾਬੀ ਬੋਲਦਾ ਹੈ, ਪੰਜਾਬ ਦੀ ਗੱਲ ਕਰਦਾ ਹੈ ਤੇ ਇਸ ਧਰਤੀ ਦਾ ਅਜਿਹਾ ਪੁੱਤਰ ਹੈ
ਜਿਹਨੂੰ ਆਪਣੀ ਮਿੱਟੀ ਨਾਲ ਇਸ਼ਕ ਹੈ। ਇਹਨਾਂ ਬਦਬਖਤਾਂ ਤਾਰਕ ਸਿੰਘ ਚੀਮਾ ਹੋਰਾਂ ਦਾ ਪੁਤਲਾ ਸਾੜਿਆ, ਉਹਨੂੰ ਮੰਦਾ ਬੋਲਿਆ ਤੇ ਇੱਥੋਂ ਤੱਕ ਆਖਿਆ ਕਿ ਉਸ ਦਾ ਇਸ ਧਰਤੀ ਨਾਲ ਕੋਈ ਤਾਲੁਕ ਨਹੀਂ। ਮੈਂ ਤਾਰਕ ਸਿੰਘ ਚੀਮਾ ਦੇ ਖਿਲਾਫ ਬਕਵਾਸ ਕਰਨ ਵਾਲੇ ਇਹਨਾਂ ਮੁਲਕ ਦੁਸ਼ਮਣ ਨੂੰ ਆਖਾਂਗਾ ਕਿ ਜੇਕਰ ਤੁਸੀਂ ਸਿਰਫ ਔਰ ਸਿਰਫ ਕਿਸੇ ਪੰਜਾਬੀ ਨਾਲ ਇਸ ਕਰਕੇ ਦੁਸ਼ਮਣੀ ਕਰ ਰਹੇ ਹੋ ਕਿ ਆਪਣੇ ਦੇਸ਼ ਦੀ ਗੱਲ ਕਰਦਾ ਹੈ ਜਾਂ ਫਿਰ ਆਪਣੇ ਵਤਨ ਵਿੱਚ ਲਸਾਨੀ ਬੁਨਿਆਦਾਂ ਉੱਤੇ ਜ਼ਹਿਰਾਂ ਘੋਲਣ ਵਾਲੇ ਨੂੰ ਤਨਕੀਦ ਦਾ ਨਿਸ਼ਾਨਾ ਬਣਾਉਂਦਾ ਹੈ, ਫਿਰ ਯਾਦ ਰੱਖੋ ਅਸੀਂ ਪੰਜਾਬੀ ਨਹੀਂ ਬਲਕਿ ਹਰ ਉਹ ਧਰਤੀ ਦਾ ਪੁੱਤਰ ਜਿਹੜਾ ਆਪਣੇ ਦੇਸ਼ ਨਾਲ ਇਸ਼ਕ ਕਰਦਾ ਹੈ, ਜਿਹੜਾ ਆਪਣੇ ਵਤਨ ਦਾ ਸਕਾ ਹੈ, ਉਹ ਤਾਰਕ ਸਿੰਘ ਚੀਮੇ ਦੇ ਨਾਲ ਖਲੋਤਾ ਹੈ। ਇਸ ਮੌਕੇ ਉੱਤੇ ਮੈਂ ਪੰਜਾਬ ਸਰਕਾਰ ਨੂੰ ਵੀ ਆਖਾਂਗਾ ਕਿ ਇਹਨਾਂ ਦੀ ਸ਼ਰਅੰਗੇਜ਼ੀਆਂ ਮੁਸਲਸਲ ਵੱਧ ਰਹੀਆਂ ਨੇ। ਕਦੀ ਇਹ ਮਰੀਮ ਨਵਾਜ਼ ਦੇ ਖਿਲਾਫ ਬਕਵਾਸ ਕਰਦੇ ਨੇ, ਕਦੇ ਇਹਨਾਂ ਦਾ ਹਦਫ ਉਹ ਪੰਜਾਬੀ ਹੁੰਦੇ ਨੇ ਜਿਹੜੇ ਇਸ ਧਰਤੀ ਉੱਤੇ ਅਮਨ ਤੇ ਭਾਈਚਾਰੇ ਦੀ ਗੱਲ ਕਰਦੇ ਨੇ। ਕਦੀ ਇਹ ਤਾਰਕ ਸਿੰਘ ਚੀਮਾ ਦੇ ਲੋਕਾਂ ਨੂੰ ਗਾਲਮੰਦਾ ਕਰਦੇ ਨੇ ਜਿਨ੍ਹਾਂ ਆਪਣੇ ਹਲਕੇ ਦੇ ਲੋਕਾਈ ਦੀ ਸੇਵਾ ਕਰਕੇ ਆਪਣਾ ਸਿਆਸੀ ਕਦਕਾਠ ਉੱਚਾ ਕੀਤਾ। ਸੱਜਣ ਪਿਆਰਿਓ, ਪੰਜਾਬ ਦੀ ਧਰਤੀ ਨੇ ਸਾਬਤ ਕੀਤਾ ਹੈ ਕਿ ਅਜਿਹੇ ਲੋਕਾਂ ਦੀ ਮਿੱਟੀ ਹੈ ਜਿਹੜੇ ਹਰ ਖੇਤਰ ਵਿੱਚ ਸਾਬਤ ਕਰਦੇ ਨੇ ਕਿ ਉਹਨਾਂ ਜਿਹਾ ਕੋਈ ਨਹੀਂ। ਮੈਂ ਬਹੁਤੇ ਹਵਾਲ ਨਹੀਂ ਦੇਵਾਂਗਾ, ਸਿਰਫ ਇਹ ਨਹੀਂ ਗੱਲ ਕਰਾਂਗਾ ਕਿ ਤੁਸੀਂ ਆਪਣੇ ਆਲੇ ਦੁਆਲੇ ਨਜ਼ਰ ਰੱਖੋ। ਜਿਹੜਾ ਦੁਸ਼ਮਣ ਸਾਨੂੰ ਜੰਗ ਦੇ ਮੈਦਾਨ ਵਿੱਚ ਹਰਾ ਨਹੀਂ ਸਕਿਆ, ਉਹ ਦੁਸ਼ਮਣ ਸਾਡੇ ਅੰਦਰ ਮੌਜੂਦ ਆਪਣੇ ਏਜੰਟਾਂ ਦੇ ਜ਼ਰੀਏ ਅਜਿਹੀ ਨਫ਼ਰਤ ਦੀ ਅੱਗ ਬਾਲ ਰਿਹਾ ਹੈ ਜਿਹੜੀ ਸਾਨੂੰ ਅੰਦਰੋਂ ਅੰਦਰ ਝੁਲਸਾ ਰਹੀ ਹੈ। ਜਿੱਥੇ ਸਾਡੀਆਂ ਸਰਕਾਰਾਂ ਦੀ ਮੁੱਢਲੀ ਜ਼ਿੰਮੇਵਾਰੀ ਹੈ ਕਿ ਉਹਨਾਂ ਦੁਸ਼ਮਣ ਏਜੰਟਾਂ ਉੱਤੇ ਨਜ਼ਰ ਰੱਖਣ, ਉੱਥੇ ਬਤੌਰ ਸ਼ਹਿਰੀ ਸਾਡਾ ਵੀ ਫਰਜ਼ ਹੈ ਕਿ ਹਰ ਉਸ ਬਦਬਖਤ ਦਾ ਹੁੱਕਾ ਪਾਣੀ ਬੰਦ ਕਰੀਏ ਜਿਹੜੇ ਨਫ਼ਰਤਾਂ ਦੀ ਦੁਕਾਨ ਖੋਲ੍ਹ ਕੇ ਉਹ ਸਮਾਨ ਵੇਚਦੇ ਨੇ ਜਿਹੜਾ ਸਾਡੀ ਵਹਾਦਤ, ਇਤਿਹਾਦ ਤੇ ਜਗਾਨਗਤ ਦਾ ਦੁਸ਼ਮਣ ਹੈ। ਇਹਨਾਂ ਲੋਕਾਂ ਨੇ ਸਾਡੇ ਦੇਸ਼ ਦੇ ਖਿਲਾਫ ਜਿੰਨੀਆਂ ਸਾਜ਼ਿਸ਼ਾਂ ਕਰ ਲਈਆਂ ਸੀ ਉਹ ਕਰ ਲਈਆਂ। ਹੁਣ ਅਸੀਂ ਇਹਨਾਂ ਨੂੰ ਆਪਣੀ ਧਰਤੀ ਦਾ ਹੋਰ ਨੁਕਸਾਨ ਨਹੀਂ ਕਰਨ ਦਿਆਂਗੇ। ਮੈਂ ਆਪਣੇ ਉਹਨਾਂ ਭਰਾਵਾਂ ਨੂੰ ਗੁਜ਼ਾਰਿਸ਼ ਕਰਾਂਗਾ ਜਿਹੜੇ ਪੰਜਾਬੀ ਕਾਜ਼ ਦੇ ਨਾਂ ਉੱਤੇ ਸਿਆਸੀ ਦੁਕਾਨਾਂ ਖੋਲ੍ਹਣ ਦੀ ਗੱਲ ਕਰਦੇ ਨੇ, ਜਿਹੜੇ ਆਏ ਰੋਜ਼ ਨਾਅਰੇ ਲਾ ਕੇ ਪੰਜਾਬੀ ਨਾਫਜ਼ ਕਰਾਉਣ ਤੋਂ ਲੈ ਕੇ ਪਤਾ ਨਹੀਂ ਕੀ ਦਾਅਵੇ ਕਰਦੇ ਨੇ। ਉਹਨਾਂ ਸਭੇ ਮਿੱਤਰ ਪਿਆਰੇ ਨੂੰ ਬੜੇ ਇਤਰਾਮ ਨਾਲ ਗੁਜ਼ਾਰਿਸ਼ ਹੈ ਕਿ ਰੱਬ ਦਾ ਵਾਸਤਾ ਜੇ ਮੂੰਹ 'ਚੋਂ ਖੁੰਗੜੀਆਂ ਕੱਢ ਦਿਓ, ਇਸ ਪਾਸੇ ਤਵੱਜੋ ਦਿਓ। ਤੁਹਾਡਾ ਦੁਸ਼ਮਣ ਤੁਹਾਡੇ ਖਿਲਾਫ ਹਰ ਵਾਸਤੇ ਤਿਆਰ ਖਲੋਤਾ ਹੈ। ਤੁਸੀਂ ਮੇਲੇ ਕਰਵਾ ਕੇ, ਭੰਗੜੇ ਪਾ ਕੇ ਜਾਂ ਫਿਰ ਪੁੱਠੇ ਸਿੱਧੇ ਗਾਣੇ ਗਾ ਕੇ ਸਮਝ ਲਿਓ ਕਿ ਅਸਾਂ ਪੰਜਾਬੀ ਤਾਰੀਖ ਨੂੰ ਮੰਜ਼ਿਲ ਤੱਕ ਲੈ ਜਾਣਾ ਹੈ। ਬੇਲੀਓ, ਇਹ ਆਪਣੇ ਆਪ ਨੂੰ ਧੋਖਾ ਦੇਣ ਤੋਂ ਵੱਖ ਕੁਝ ਨਹੀਂ। ਇਸ ਉਮੀਦ ਨਾਲ ਇਜਾਜ਼ਤ ਦਿਓ ਕਿ ਸਾਡੀ ਸੁੱਤੀ ਹੋਈ ਕਿਆਦਤ ਅੱਖਾਂ ਖੋਲ੍ਹੇਗੀ। ਜ਼ਬਾਨੀ ਕਲਾਮੀ ਪੰਜਾਬੀ ਕੌਮ ਪ੍ਰਸੇ ਦਾਅਵੇ ਦੀ ਥਾਵੇਂ ਮੈਦਾਨ ਅਮਲ 'ਚ ਉਤਰ ਕੇ ਉਹਨਾਂ ਬੇਲੀਆਂ ਦੇ ਮੋਢ ਨਾਲ ਮੋਢਾ ਲਾਵੇਗੀ ਜਿਹੜੇ ਇਸ ਵੇਲੇ ਇਕੱਲੇ ਹੀ ਪੰਜਾਬ ਦੁਸ਼ਮਣ ਲਲਕਾਰੀ ਖੜੇ ਨੇ, ਜਿਹੜੇ ਮੁਆਜ਼ ਉੱਤੇ ਸਾਬਤ ਕਦਮ ਨੇ ਤੇ ਇਹ ਉਡੀਕ ਰਹੇ ਨੇ ਕਿ ਸਾਡੇ ਸੱਜਣ ਪਿਆਰੇ ਯਕੀਨੀ ਤੌਰ ਤੇ ਬਰਾਦਰਾਨਾ ਯੂਸਫ ਦਾ ਕਿਰਦਾਰ ਛੱਡ ਕੇ ਉਹ ਵਫਾਦਾਰੀ ਨਿਭਾਉਣਗੇ ਜਿਹੜੀ ਪੰਜਾਬੀਆਂ ਦੀ ਹਮੇਸ਼ਾ ਰਵਾਇਤ ਰਹੀ ਹੈ। ਰੱਬ ਸੱਚਾ ਸਾਡੇ ਸੋਹਣੇ ਦੇਸ਼ ਪੰਜਾਬ ਨੂੰ ਤਰੱਕੀਆਂ ਦੇਵੇ। ਵਸਦਾ ਰਹੇ ਮੇਰਾ ਸੋਹਣਾ ਸ਼ਹਿਰ ਪਸ਼ੌਰ ਤੇ ਲਾਹੌਰ, ਵਸੇ ਮੇਰਾ ਸਿਆਲਕੋਟ, ਜਮ ਜਮ ਜੀਵੇ ਮੇਰੀ ਜਿੰਦ ਮੇਰੀ ਜਾਨ, ਮੇਰਾ ਸੋਹਣਾ ਸ਼ਹਿਰ ਮੁਲਤਾਨ। ਇਜਾਜ਼ਤ ਦਿਓ, ਫਿਰ ਮਿਲਾਂਗੇ। ਰੱਬ ਰੱਖਾ।